ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਚਾਹਿਆ ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082725000 ਗੁਰਦੀਪ ਸਿੰਘ ਬਿਰਦੀ, ਕਲੋਵਾ ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ। 5599052575 ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਕਾਂਗਰਸ ਦੀ ਗੱਲ ਕਰਦੇ ਹਾਂ। ਖਾਨਾ ਜੰਗੀ ਹੋਰ ਵਧੀ। ਚਲੋ ਮੀਟਿੰਗਾਂ ਦਾ ਜਿਹੜਾ ਸਿਲਸਿਲਾ ਉਹ ਜਾਰੀ ਆ, ਔਰ ਇਹ ਪਤਾ ਲੱਗਿਆ ਕਿ ਕੱਲ ਇਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਜਿਹੜੀ ਕਰਨੀ ਸੀ ਰਲ ਕੇ, ਪਰ ਉਦੋਂ ਪਹਿਲਾਂ ਉਹਦੇ ਵਿੱਚ ਹਰੀਸ਼ ਰਾਵਤ ਹੋਰਾਂ ਦੀ ਐਂਟਰੀ ਹੋ ਗਈ, ਜਿਹੜੇ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਉਹਨਾਂ ਨੂੰ ਸਾਰੀ ਸਿਚੁਏਸ਼ਨ ਜਿਹੜੀ ਆ ਉਹ ਦੱਸੀ ਆ ਇੱਥੋਂ ਦੀ, ਕਿ ਕਿਸ ਤਰੀਕੇ ਦੇ ਨਾਲ ਕਿੱਧਰ ਨੂੰ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਰਾਵਤ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਕੁਝ ਦਿਨ ਦਿੱਤੇ ਜਾਣ ਉਹਨਾਂ ਨੂੰ ਤੇ ਉਹ ਇਸ ਸਾਰੇ ਮਾਮਲੇ ਦੇ, ਇਸ ਸਮੱਸਿਆ ਦਾ ਹੱਲ ਕਰਨਗੇ। ਹੱਲ ਕਿਵੇਂ ਕਰਦੇ ਆ, ਇਹ ਵੱਡਾ ਸਵਾਲ ਹੈ। ਚਰਨਜੀਤ ਸਿੰਘ ਚੰਨੀ ਦੇ ਘਰੇ ਹੋਈ ਜਿਹੜੀ ਮੀਟਿੰਗ ਆ ਇੱਕ, ਉਹਦੇ ਵਿੱਚ 5 ਮੰਤਰੀ ਸ਼ਾਮਲ ਹੋਏ, 7 ਵਿਧਾਇਕ ਸ਼ਾਮਲ ਹੋਏ ਤੇ ਇੱਕ ਰਾਜ ਸਭਾ ਦੇ ਮੈਂਬਰ ਜਿਹੜੇ ਸ਼ਾਮਲ ਹੋਏ, ਪ੍ਰਤਾਪ ਸਿੰਘ ਬਾਜਵਾ ਹੋਰੀ। ਇਹਦੇ ਵਿੱਚ ਜਿਹੜੇ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਪ੍ਰਗਟ ਸਿੰਘ, ਨੱਥੂ ਰਾਮ, ਸੁਰਜੀਤ ਸਿੰਘ ਧੀਮਾਨ ਜਿਹੜੇ ਉਹ ਹਾਜ਼ਰ ਹੋਏ। ਚਰਨਜੀਤ ਸਿੰਘ ਚੰਨੀ ਹੋਰਾਂ ਦੇ ਘਰੇ ਇਹ ਮੀਟਿੰਗ ਜਿਹੜੀ ਹੋਈ, ਔਰ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਵਿਚਾਰਿਆ ਗਿਆ ਉਹ ਮਾਮਲਾ ਚਰਨਜੀਤ ਸਿੰਘ ਚੰਨੀ ਵਾਲਾ ਸੀਗਾ, ਜਿਹੜਾ ਕਿ 18 ਦਾ ਮਾਮਲਾ ਹੁਣ ਇੱਕਦਮ ਕੱਢਿਆ ਗਿਆ ਕੈਪਟਨ ਖੇਮੇ ਦੇ ਵੱਲੋਂ ਬਿਨਾਂ ਕਿਸੇ ਸ਼ੱਕ ਦੇ, ਜਿਹਦੇ ਵਿੱਚ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਨੂੰ ਮੂਹਰੇ ਲਾਇਆ ਗਿਆ। ਉਦਾਂ ਕਦੀ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਲੱਭੀ ਨਹੀਂ ਕਿ ਕਿੱਥੇ ਆ, ਉਹਦਾ ਦਫ਼ਤਰ ਕਿਵੇਂ ਚੱਲਦਾ, ਉੱਥੇ ਆਉਂਦੀਆਂ ਕੰਪਲੇਂਟਾਂ ਦਾ ਕੀ ਆ। ਇਸ ਮਾਮਲੇ ਦੇ ਵਿੱਚ ਉਹਨੂੰ ਵੀ ਲੱਗਿਆ ਕਿ ਸਿਆਸੀ ਤੰਦੂਰ ਮਗਰਿਆ ਤੇ 4 ਰੋਟੀਆਂ ਉਹ ਵੀ ਲਾ ਲੇ। ਉਹ ਵੀ ਉਹਦੇ ਵਿੱਚ ਜਿਹੜਾ ਜੀ ਕੈਮਰਿਆਂ ਦੇ ਮੂਹਰੇ, ਚੈਨਲਾਂ ਦੇ ਮੂਹਰੇ ਬਿਆਨ ਦਿੰਦੀ ਹੋਈ ਜਿਹੜਾ ਉਹ ਨਜ਼ਰ ਆਈ, ਉਂਝ ਨਹੀਂ ਕਦੀ ਕਿਸੇ ਜਗ੍ਹਾ ਦੇ ਉੱਤੇ ਦਿਸੀ। ਇਸ ਮਾਮਲੇ ਨੂੰ ਲੈ ਕੇ ਵਿਚਾਰ ਜਿਹੜਾ ਉਹ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ। ਇਹ ਜਿਹੜੀ ਮੀਟਿੰਗ ਸੀ, ਇਹਦੇ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਜਿਹੜੀ ਇਹ ਗੱਲ ਕਹੀ ਕਿ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਵਾਸਤੇ ਸਭ ਕੁਝ ਨੇ, ਤੇ ਉਹਨਾਂ ਨੇ ਕਿਹਾ ਅਸੀਂ ਤਾਂ ਸਿਰਫ ਮਾਮਲਾ ਇਹੀ ਉਠਾ ਰਹੇ ਹਾਂ ਕਿ ਜਿਹੜੀ ਬੇਅਦਬੀ ਹੋਈ ਸੀ ਉਹਦੇ ਦੋਸ਼ੀ ਫੜੇ ਜਾਣ, ਇਹ ਕੋਈ ਗੁਨਾਹ ਨਿਗਾ। ਉਹਨਾਂ ਨੇ ਕਿਹਾ ਕਿ ਇਹ ਉਠਾਉਣਾ, ਇਹ ਵੀ ਕਿਹਾ ਕਿ ਜੇ ਉਹ ਇਕੱਲੇ ਵੀ ਰਹਿ ਜਾਣਗੇ ਤਾਂ ਵੀ ਉਹ ਇਸ ਮਾਮਲੇ ਦੇ ਉੱਤੇ ਡਟੇ ਰਹਿਣਗੇ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਇਹ ਗੱਲ ਕਹੀ ਕਿ ਮੁੱਖ ਮੰਤਰੀ ਹੋਰਾਂ ਨੇ ਉਹਨਾਂ ਨੂੰ ਭੇਜਿਆ ਸੀ ਬਰਗਾੜੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਉਹਨਾਂ ਨੂੰ, ਇਹ ਕਹਿ ਕੇ ਕਿ ਉਹਨਾਂ ਨੂੰ ਇਹ ਕਹਿ ਦਿਓ ਕਿ ਅਸੀਂ ਫੜ ਕੇ ਸਾਰੇ ਅੰਦਰ ਦੇਣ ਵਾਲੇ ਆ ਤੇ ਇਹਦੀ ਜਾਂਚ ਮੁਕੰਮਲ ਹੋ ਚੁੱਕੀ ਹੋਈ ਆ, ਇਸ ਕਰਕੇ ਇਹ ਮੋਰਚਾ ਬੰਦ ਕਰ ਦਿਓ। ਕਹਿੰਦੇ ਸਾਡੇ ਕਹੇ ਦੇ ਉੱਤੇ ਮੋਰਚਾ ਉੱਥੋਂ ਉੱਠ ਗਿਆ। ਤੇ ਹੁਣ ਉਦੋਂ ਬਾਅਦ ਜਿਹੜਾ ਸੀ ਹਾਈ ਕੋਰਟ ਦੇ ਵਿੱਚ ਸਰਕਾਰ ਨੇ ਪ੍ਰੋਪਰ ਪੈਰਵਾਈ ਨਹੀਂ ਕੀਤੀ। ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੇ ਕੀਰਤਨੀਏ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਕੀਰਤਨ ਕਰਦੇ ਸੀਗੇ ਇਹਨਾਂ ਮੰਤਰੀਆਂ ਦੇ ਘਰਾਂ ਦੇ ਮੂਹਰੇ, ਉਹ ਕਹਿੰਦੇ ਕਿ ਮੇਰੇ ਘਰ ਦੇ ਮੂਹਰੇ ਵੀ ਉਹ ਕੀਰਤਨ ਕਰਨ ਆਏ ਸੀ, ਜਿੱਥੇ ਉਹਨਾਂ ਨੇ ਸ਼ਬਦ ਗਾਇਨ ਕੀਤਾ ਸੀ, ਕੁੱਤੇ ਰਾਜ ਬਹਾਲੀ ਹੈ ਫਿਰ ਚੱਕੀ ਚੱਟੇ। ਉਹ ਕਹਿੰਦੇ ਕਿ ਇਸ ਚੀਜ਼ ਦਾ ਮੇਰੇ ਉੱਤੇ ਬਹੁਤ ਵੱਡਾ ਅਸਰ ਹੈ ਉਦੋਂ ਤੋਂ, ਕਿ ਅਸੀਂ ਸੱਤਾ ਦੇ ਵਿੱਚ ਹੁੰਦਿਆਂ ਵੀ ਗੁਰੂ ਦੇ ਵਾਸਤੇ ਕੁਝ ਨਹੀਂ ਜਿਹੜਾ ਉਹ ਕਰ ਸਕੇ। ਸੋ ਇਹ ਮਾਮਲਾ ਜਿਹੜਾ ਇਹ ਪੇਚੀਦਾ ਹੁੰਦਾ ਤੁਰਿਆ ਜਾ ਰਿਹਾ ਡੇ ਬਾਈ ਡੇ। ਖਾਸ ਤੌਰ ਦੇ ਉੱਤੇ ਪ੍ਰਗਟ ਸਿੰਘ ਨੂੰ ਦਿੱਤੀ ਗਈ ਧਮਕੀ ਤੇ ਚਰਨਜੀਤ ਚੰਨੀ ਦੇ ਮਾਮਲੇ ਦੇ ਉੱਤੇ ਜਿਹੜਾ ਖੋਲਿਆ ਗਿਆ ਇਹ ਪੁਰਾਣਾ ਮਾਮਲਾ, ਉਹਨੇ ਬਿਨਾਂ ਕਿਸੇ ਸ਼ੱਕ ਦੇ ਇਹ ਜਿਹੜੀਆਂ ਸਰਗਰਮੀਆਂ ਸੀ ਬਾਗੀਆਂ ਦੀਆਂ ਉਹਨਾਂ ਨੂੰ ਘੱਟ ਕਰਨ ਦੀ ਜਗ੍ਹਾ ਦੇ ਉੱਤੇ ਹੋਰ ਤੇਜ਼ ਕਰ ਦਿੱਤਾ। ਜੀ ਜੀ ਅੱਗੇ ਕੇਂਦਰ ਦੀ ਸਰਕਾਰ ਦੀ ਜੇ ਗੱਲ ਕਰੀਏ, ਉਸਨੇ ਕਿਹਾ ਕਿ 2% ਹੀ ਆਬਾਦੀ ਹੈ ਜਿਹੜੀ ਉਸ ਨੂੰ ਹੀ ਕਰੋਨਾ ਦੀ ਲਪੇਟ ਵਿੱਚ ਆਇਆ, ਬਾਕੀ ਪਤਾ ਨਹੀਂ ਕਿੱਥੇ ਚਲ ਗਿਆ। ਐਕਚੁਅਲੀ ਕੀ ਆ ਕਿ ਜਿਹੜੀਆਂ ਪਤਾ ਨਹੀਂ ਇਹ ਫਿਗਰਸ ਜਿਹੜੀਆਂ ਨੇ ਉਹ ਕਿੱਥੋਂ ਸਰਕਾਰ ਬਣਾ ਕੇ ਦੇਈ ਜਾਂਦੀ ਆ। ਭਾਰਤ ਦੇ ਵਿੱਚ ਜੇ ਆਪਾਂ ਕੋਵਿਡ ਦੀ ਗੱਲ ਕਰੀਏ ਤਾਂ 4329 ਮੌਤਾਂ ਹੋਈਆਂ ਨੇ ਇੱਕ ਦਿਨ ਦੇ ਵਿੱਚ।
ਔਰ ਮਰਨ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਵੱਧ ਕੇ 2,78,719 ਜਿਹੜਾ ਉਹ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜੇ ਕਹਿੰਦੇ ਆ ਕਿ 24 ਘੰਟਿਆਂ ਦੇ ਵਿੱਚ 2,63,533 ਨਵੇਂ ਮਾਮਲੇ ਸਾਹਮਣੇ ਆਏ ਆ, ਜਿਹਦੇ ਨਾਲ ਜਿਹੜੇ ਟੋਟਲ ਹੁਣ ਤੱਕ ਗਿਣਤੀ 2,52,28,996 ਹੋ ਗਈ ਹੈ। ਸਰਕਾਰ ਇਹ ਕਹਿੰਦੀ ਆ ਕਿ ਦੇਸ਼ ਦੇ ਵਿੱਚ ਕੁੱਲ ਆਬਾਦੀ ਦੇ 2% ਤੋਂ ਵੀ ਘੱਟ ਲੋਕ ਅਜੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਆ। 98% ਆਬਾਦੀ ਅਜੇ ਵੀ ਕੋਰੋਨਾ ਦੀ ਲਪੇਟ ਦੇ ਵਿੱਚ ਆ ਸਕਦੀ ਹੈ। ਨੀਤੀ ਆਯੋਗ ਦੇ ਮੈਂਬਰ VK ਪੌਲ ਜਿਹੜਾ ਜਿਹਨੂੰ ਇਹਨਾਂ ਨੇ ਲਾਇਆ ਹੋਇਆ ਜੀ ਕੋਰੋਨਾ ਦੇ ਵਾਸਤੇ, ਉਹ ਨੀਤੀ ਆਯੋਗ ਵਾਲਾ ਕੋਰੋਨਾ ਨੂੰ ਦੇਖ ਰਿਹਾ ਤੇ ਫਿਰ ਇਹੋ ਜਿਹੇ ਅੰਕੜੇ ਉਹ ਦਊਗਾ ਨਾ। ਉਹਨੇ ਇਹ ਗੱਲ ਕਹੀ ਹੈ ਕਿ ਕਈ ਰਾਜਾਂ ਦੇ ਵਿੱਚ ਮਹਾਮਾਰੀ ਦਾ ਗ੍ਰਾਫ ਹੇਠਾਂ ਜਾ ਰਿਹਾ। ਕਿੱਥੇ ਹੇਠਾਂ ਜਾ ਰਿਹਾ? ਇਹ ਪੌਲ ਦੇ ਅੰਕੜੇ ਬੜੇ ਅਜੀਬੋ-ਗਰੀਬ ਹੈ। ਕਹਿੰਦਾ ਕਿ ਕੋਰੋਨਾ ਦਾ ਫੈਲਾਅ ਰੋਕਣ ਲਈ ਵੱਡੇ ਪੱਧਰ ਦੇ ਉੱਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਤੇ ਜਾਂਚ ਕਰਕੇ ਕੁਝ ਸਥਿਰਤਾ ਆਈ ਹੈ। ਕਿੱਥੇ ਕੋਸ਼ਿਸ਼ਾਂ ਹੋਈਆਂ ਨੇ? ਕੱਲ ਹਾਲਾਤ ਇਹੋ ਜਿਹੇ ਬਣੇ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਗੰਗਾ ਕੰਢੇ ਪੁਲਿਸ ਲਾਤੀ ਕਿ ਇੱਥੇ ਜਿਹੜੀਆਂ ਡੈੱਡ ਬੋਡੀਜ਼ ਆ ਰਹੀਆਂ ਨੇ, ਲੋਕ ਸੁੱਟ ਰਹੇ ਆ, ਉਹਨਾਂ ਨੂੰ ਰੋਕੋ। ਹੁਣ ਲੋਕੀ ਕੀ ਕਰਨ ਡਰਦੇ? ਜਿਹੜੀ ਇੱਕ ਡੈੱਡ ਬੋਡੀ ਆਉਂਦੀ ਸੀ ਭੱਜ ਕੇ, ਇਹਨਾਂ ਨੇ ਉਹਨੂੰ ਕੱਢ ਕੇ ਤੇ ਟਾਇਰ ਪਾ ਕੇ ਉੱਤੇ ਪੈਟਰੋਲ ਪਾ ਕੇ, ਆਪਣੇ ਬਾਈਕ ਚੋਂ ਕੱਢ ਕੇ ਪੈਟਰੋਲ ਪਾ ਕੇ ਟਾਇਰ ਪਾ ਕੇ ਉਹਨੂੰ ਅੱਗ ਲਾਤੀ। ਉਹਦੀ ਵੀਡੀਓ ਬਣ ਗਈ। ਵੀਡੀਓ ਜਿਹੜੀ ਸੀ ਉਹ ਵਾਇਰਲ ਹੋ ਗਈ। 5 ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਹੁਣ 5 ਪੁਲਿਸ ਵਾਲਿਆਂ ਨੂੰ ਸਸਪੈਂਡ ਕਰਨ ਦੇ ਨਾਲ ਕੀ ਹੁੰਦਾ? ਕਿਤੇ ਇਸ ਸਮੱਸਿਆ ਦਾ ਹੱਲ ਹੋ ਜਾਊਗਾ? ਸਸਪੈਂਡ ਤਾਂ ਸਰਕਾਰ ਹੋਣੀ ਚਾਹੀਦੀ ਹੈ, ਜਿਹਦੇ ਕੋਲੇ ਅੰਤਮ ਸੰਸਕਾਰ ਕਰਨ ਦੇ ਵੀ ਇੰਤਜ਼ਾਮ ਨਹੀਂ ਜਿਹੜੇ ਉਹ ਕੀਤੇ ਗਏ। ਪੌਲ ਇੱਥੇ ਇਹ ਕਹਿੰਦੇ ਆ ਕਿ ਅਸੀਂ ਬੜੇ ਵੱਡੇ ਪੱਧਰ ਦੇ ਉੱਤੇ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਲਈਆਂ ਨੇ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਇਹ ਗੱਲ ਕਹੀ ਕਿ ਹੁਣ ਤੱਕ ਸਾਹਮਣੇ ਆਈ ਲੌਗ ਨੇ ਇੰਨੀ ਵੱਡੀ ਗਿਣਤੀ ਦੇ ਬਾਵਜੂਦ ਅਸੀਂ ਇਹਨੂੰ 2% ਤੋਂ ਘੱਟ ਆਬਾਦੀ ਤੱਕ ਸੀਮਤ ਰੱਖਣ 'ਚ ਕਾਮਯਾਬ ਹੋਏ ਆ। ਕਿਆ ਅੰਕੜੇ ਨੇ ਔਰ ਕਿਆ ਦਾਅਵੇ ਨੇ। ਇੱਥੇ ਤਾਂ ਇਹੀ ਕਿਹਾ ਜਾ ਸਕਦਾ ਕਿ ਜਿਹੜੀ ਬੇਸ਼ਰਮੀ ਆ ਉਹਦੀ ਹੱਦ ਜਿਹੜੀ ਉਹ ਇਹ ਕਹੀ ਜਾ ਸਕਦੀ ਹੈ। ਜਿੱਥੇ ਇਹ ਗੱਲ ਕਰਦੇ ਆ ਕਿ ਅਸੀਂ ਬਹੁਤ ਵੱਡੀਆਂ ਕੋਸ਼ਿਸ਼ਾਂ ਕਰ ਲਈਆਂ, ਜੇ ਪੰਜਾਬ 'ਚ ਆ ਜਾਈਏ, ਪੰਜਾਬ ਦੇ ਵਿੱਚ 24 ਘੰਟਿਆਂ ਦੇ ਵਿੱਚ 231 ਲੋਕਾਂ ਦੀ ਮੌਤ ਹੋਈ ਹੈ। ਇਹ ਹੁਣ ਤੱਕ ਦਾ ਹਾਈਐਸਟ ਅੰਕੜਾ। ਰੋਜ਼ ਆਪਾਂ ਗੱਲ ਅੰਕੜੇ ਦੀ ਕਰਦੇ ਆ, ਰੋਜ਼ ਇਹਦੇ ਵਿੱਚ ਗਿਣਤੀ ਵਧੀ ਹੋਈ ਜਿਹੜੀ ਉਹ ਹੁੰਦੀ ਹੈ। ਸੂਬੇ ਦੇ ਵਿੱਚ 12,317 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਟਿਆਲੇ ਦੇ ਵਿੱਚ ਕੱਲ ਬਲੈਕ ਫੰਗਸ ਕਰਕੇ ਵੀ 2 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਇਹ ਪੰਜਾਬ ਦੇ ਵਿੱਚ ਬਲੈਕ ਫੰਗਸ ਦੇ ਨਾਲ ਹੋਣ ਵਾਲੀਆਂ ਪਹਿਲੀਆਂ ਜਿਹੜੀਆਂ ਉਹ ਮੌਤਾਂ ਨੇ। ਰਜਿੰਦਰਾ ਹਸਪੀਟਲ ਜਿਹੜਾ ਪਟਿਆਲੇ ਦਾ, ਉਹਦੇ ਵਿੱਚ ਦਾਖਲ 6 ਮਰੀਜ਼ਾਂ 'ਚ ਬਲੈਕ ਫੰਗਸ ਦੇ ਲੱਛਣ ਮਿਲਣ ਦੇ ਉੱਤੇ ਉਹਨਾਂ ਦੇ ਟੈਸਟ ਕਰਵਾਏ ਗਏ ਸੀ, ਜਿਹਦੇ ਵਿੱਚੋਂ 4 ਜਣਿਆਂ ਦੀ ਰਿਪੋਰਟ ਦੇ ਦੌਰਾਨ ਉਹ ਬਲੈਕ ਫੰਗਸ ਤੋਂ ਪੀੜਤ ਮਿਲੇ ਨੇ। ਇਹਨਾਂ ਦੇ ਵਿੱਚੋਂ 2 ਦੀ ਮੌਤ ਜਿਹੜੀ ਹੋ ਗਈ। 2 ਜਣਿਆਂ ਦੀ ਹਾਲਤ ਗੰਭੀਰ ਜਿਹੜੀ ਉਹ ਦੱਸੀ ਜਾ ਰਹੀ ਹੈ। ਜਿਹੜੀਆਂ ਕੱਲ ਹੋਈਆਂ ਮੌਤਾਂ ਨੇ ਟੋਟਲ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਹਦੇ ਵਿੱਚ ਬਠਿੰਡੇ 'ਚ ਮੌਤਾਂ ਹੋਈਆਂ 34, ਲੁਧਿਆਣੇ 'ਚ 21, ਮੁਕਤਸਰ ਤੇ ਪਟਿਆਲਾ ਦੇ ਵਿੱਚ 19 ਮੌਤਾਂ ਹੋਈਆਂ ਨੇ। ਅੰਮ੍ਰਿਤਸਰ ਦੇ ਵਿੱਚ 16, ਫਾਜ਼ਿਲਕਾ ਤੇ ਮੁਹਾਲੀ 'ਚ 15 ਮੌਤਾਂ ਹੋਈਆਂ ਨੇ। ਬਾਕੀ 5, 4, 7, 8 ਜਿਹੜੀਆਂ ਉਹ ਦੂਜੇ ਜ਼ਿਲ੍ਹਿਆਂ ਦੇ ਵਿੱਚ ਮੌਤਾਂ ਹੋਈਆਂ ਨੇ। ਅੰਕੜੇ ਨੇ, ਜਿੰਨੇ ਮਰਜ਼ੀ ਤੁਸੀਂ ਹੇਰ ਫੇਰ ਕਰਕੇ ਇੱਧਰ ਉੱਧਰ ਕਰਕੇ ਲੋਕਾਂ ਨੂੰ ਜਿਹੜਾ ਉਹ ਦੱਸ ਲਓ, ਅਸਲ ਗਰਾਊਂਡ ਦੀ ਸਥਿਤੀ ਜਿਹੜੀ ਇਹ ਆ ਕਿ ਜੋ ਹਾਲ ਪਾ ਰਿਹਾ ਇਸ ਵੇਲੇ ਪਿੰਡਾਂ ਥਾਵਾਂ ਦੇ ਉੱਤੇ ਹੋ ਰਹੀ ਆ, ਉਹ ਵੇਖੀ ਨਹੀਂ ਜਾ ਰਹੀ। ਜਿੰਨੇ ਮਾੜੇ ਹਾਲਾਤ ਡੇ ਬਾਈ ਡੇ ਪਿੰਡਾਂ ਦੇ ਬਣਦੇ ਤੁਰੇ ਜਾ ਰਹੇ ਆ। ਪਰ ਇਹ ਨਹੀਂ ਪਤਾ ਕਿ ਇਹ ਲੋਕ ਟੈਸਟ ਕਿੱਥੇ ਕਰਦੇ ਪਏ ਆ, ਕਿਸ ਜਗ੍ਹਾ ਤੇ ਟੈਸਟ ਕਰਦੇ। ਟੈਸਟਿੰਗ ਘਟਾ ਕੇ ਨੰਬਰ ਜਿਹੜੇ ਉਹ ਘਟਾਏ ਜਾ ਰਹੇ। ਟੈਸਟਿੰਗ ਤੇ ਹੁੰਦੀ ਨਹੀਂ ਜੀ, ਇਹ ਲੋਕਾਂ ਨੂੰ ਦੱਸਦੇ ਆ। ਇੱਦਾਂ ਇਹਨਾਂ ਨੂੰ ਸਹੀ ਦੱਸਣਾ ਚਾਹੀਦਾ। ਵੈਸੇ ਅੱਗੇ ਡਾਕਟਰਾਂ ਦੀਆਂ ਮੌਤਾਂ ਬਹੁਤ ਹੋ ਰਹੀਆਂ, ਉਹ ਵੀ ਬਹੁਤ ਵੱਡੀ ਫਿਕਰਮੰਦੀ ਵਾਲੀ ਗੱਲ ਹੈ। ਕੋਈ ਇੰਨੇ ਡਾਕਟਰ ਬਣਾਏ ਨਹੀਂ ਜਾ ਰਹੇ, ਕਿਉਂਕਿ ਇਹ ਕੋਈ ਏਦਾਂ ਦੀ ਮਸ਼ੀਨ ਹੈ ਨਹੀਂ ਜਿਹਦੇ ਵਿੱਚੋਂ ਤੁਸੀਂ ਕੱਢਤਾ ਜਾਂ ਕੋਈ 5-4 ਦਿਨਾਂ 'ਚ 5-4 ਮਹੀਨਿਆਂ ਦੇ ਵਿੱਚ ਤੁਸੀਂ ਡਾਕਟਰ ਜਿਹੜੇ ਉਹ ਬਣਾ ਲਓਗੇ। ਇਹ ਤਾਂ ਲੈਂਥੀ ਪ੍ਰੋਸੈਸ ਹੈ, ਮਹਿੰਗਾ ਬਹੁਤ ਹੋ ਗਿਆ। ਆਮ ਘਰ ਦਾ ਧੀ ਪੁੱਤ ਤਾਂ ਡਾਕਟਰ ਨਹੀਂ ਬਣ ਸਕਦਾ ਹੁਣ। ਪਰ ਹੁਣ ਤੱਕ 1000 ਤੋਂ ਵੱਧ ਡਾਕਟਰਾਂ ਦੀ ਕੋਰੋਨਾ ਦੇ ਨਾਲ ਮੌਤ ਹੋ ਚੁੱਕੀ ਹੈ। ਇੰਨੇ ਤੁਸੀਂ ਕਿੱਥੋਂ ਡਾਕਟਰ ਉਹ ਦੁਬਾਰਾ ਲੈ ਕੇ ਆਓਗੇ? ਇਹ ਜਿਹੜੇ ਆ ਅੰਕੜੇ ਦਿੰਦੇ ਆ, ਉਹਨਾਂ ਦੇ ਸਾਹਮਣੇ ਇਹ ਇੱਕ ਦੂਜਾ ਪੱਖ ਹੈ। ਪ੍ਰਸਿੱਧ ਇੱਕ ਡਾਕਟਰ ਨੇ ਕੇ ਅਗਰਵਾਲ, ਉਹਨਾਂ ਦੀ ਏਮਸ ਦੇ ਵਿੱਚ ਮੌਤ ਹੋ ਗਈ। ਬਹੁਤ ਐਕਟਿਵ ਡਾਕਟਰ ਸਨ ਜੀ। ਕੋਰੋਨਾ ਹੋਣ ਤੋਂ ਬਾਅਦ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਸੀਗਾ।
ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਇਹ ਕਿਹਾ ਕਿ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਹੁਣ ਤੱਕ 1000 ਤੋਂ ਵੱਧ ਡਾਕਟਰਾਂ ਦੀ ਮੌਤ ਹੋਈ ਹੈ। ਡਾਕਟਰ ਅਗਰਵਾਲ ਦਾ ਮੈਡੀਕਲ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ। ਕਰੋਨਾ ਦੇ ਦੌਰ ਦੇ ਵਿੱਚ ਉਹ ਮਹਾਮਾਰੀ ਤੋਂ ਬਚਣ ਲਈ ਲੋਕਾਂ ਨੂੰ ਲਗਾਤਾਰ ਜਾਣਕਾਰੀ ਜਿਹੜੀ ਉਹ ਦਿੰਦੇ ਰਹੇ। ਬਾਦਸ਼ਾਲਾ ਡਾਕਟਰ ਅਗਰਵਾਲ ਦੀ ਜੇ ਲਾਸਟ ਵੀਡੀਓ ਦੇਖੀਏ ਤੇ ਉਹਦੇ ਵਿੱਚ ਇੱਕ ਗੱਲ ਉਹ ਬਾਰ-ਬਾਰ ਕਹਿੰਦੇ ਆ ਕਿ ਸ਼ੋ ਮਸਟ ਗੋ ਔਨ। ਉਹਦੇ ਵਿੱਚ ਡਾਕਟਰ ਅਗਰਵਾਲ ਇਹ ਕਹਿੰਦੇ ਆ ਕਿ ਉਹ ਟਾਈਮ ਚਲੇ ਗਿਆ ਕਿ ਤੁਸੀਂ ਕੱਲੇ-ਕੱਲੇ ਵਿਅਕਤੀ ਨੂੰ ਸਾਹਮਣੇ ਬਿਠਾ ਕੇ ਉਹਦੀ ਕਾਉਂਸਲਿੰਗ ਕਰੋਗੇ। ਉਹ ਕਹਿੰਦੇ ਕਿ ਜੁਗਾੜੂ ਪ੍ਰਕਿਰਿਆ ਲਿਆਉਣੀ ਪਊਗੀ। ਮੈਂ ਉਹ ਵੀਡੀਓ ਦੇਖੀ ਆ ਜਿਹਦੇ ਵਿੱਚ ਉਹ ਕਹਿੰਦੇ ਜੁਗਾੜੂ ਪ੍ਰਕਿਰਿਆ ਲਿਆਉਣੀ ਪਊਗੀ। ਜੁਗਾੜੂ ਪ੍ਰਕਿਰਿਆ ਦੇ ਵਿੱਚ 100 ਬੰਦਿਆਂ ਨੂੰ 500 ਬੰਦਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕਾਉਂਸਲਿੰਗ ਕਰਨੀ ਪਊਗੀ। ਸ਼ਾਇਦ ਉਹਨਾਂ ਦਾ ਇਸ਼ਾਰਾ ਇਸ ਮਾਮਲੇ 'ਚ ਵੀਡੀਓ ਦੇ ਰਾਹੀਂ ਮੈਸੇਜ ਦੇਣ ਦੇ ਵੱਲ ਹੈ, ਜਿਹਦੇ ਵਿੱਚ ਉਹ ਇੰਨੇ ਐਕਟਿਵ ਰਹੇ। ਆਕਸੀਜਨ ਲੱਗੀ ਹੋਈ ਉਹਨਾਂ ਨੂੰ, ਬੈੱਡ ਦੇ ਉੱਤੇ ਪਏ ਲੋਕਾਂ ਨੂੰ ਵੀਡੀਓ ਦੇ ਰਾਹੀਂ ਸੰਬੋਧਨ ਕਰਕੇ ਉਹਨਾਂ ਦੀ ਕਾਉਂਸਲਿੰਗ ਜਿਹੜੀ ਆ ਉਹ ਕਰ ਰਹੇ ਆ। ਹਾਰਟ ਕੇਅਰ ਫਾਊਂਡੇਸ਼ਨ ਦੇ ਮੁਖੀ ਵੀ ਸੀਗੇ ਉਹ। 2010 ਦੇ ਵਿੱਚ ਪਦਮ ਸ਼੍ਰੀ ਦੇ ਨਾਲ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀਗਾ। ਡਾਕਟਰ ਕੇ ਅਗਰਵਾਲ 270 ਡਾਕਟਰਾਂ ਦੀ ਜਿਨ੍ਹਾਂ ਦੀ ਮੌਤ ਕਰੋਨਾ ਤੋਂ ਬਚਾਉਣ ਦੇ ਕਰਕੇ ਹੋਈ, ਉਹਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਉਹ ਸ਼ਾਮਲ ਹੈ। ਸਭ ਤੋਂ ਵੱਧ 78 ਡਾਕਟਰਾਂ ਦੀ ਮੌਤ ਬਿਹਾਰ ਦੇ ਵਿੱਚ ਹੋਈ ਹੈ ਔਰ ਦੇਸ਼ ਦੇ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਵਿੱਚ 37 ਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ 29 ਡਾਕਟਰਾਂ ਦੀ ਮੌਤ ਕਰੋਨਾ ਕਰਕੇ ਹੋਈ ਹੈ। ਆਂਧਰਾ ਪ੍ਰਦੇਸ਼ ਦੇ ਵਿੱਚ 22 ਡਾਕਟਰਾਂ ਦੀ ਕਰੋਨਾ ਕਰਕੇ ਮੌਤ ਜਿਹੜੀ ਉਹ ਹੋਈ ਹੈ। ਇੱਥੇ ਪਟਿਆਲੇ ਦੇ ਵਿੱਚ 37 ਸਾਲਾਂ ਦੇ ਰਾਜਨ ਕੁਮਾਰ ਸਨ, ਡਾਕਟਰ ਰਾਜਨ ਕੁਮਾਰ, ਉਹ ਸਰਜਰੀ ਵਿਭਾਗ ਦੇ ਵਿੱਚ ਸਨ। ਉਹਨਾਂ ਦੀ ਵੀ ਮੌਤ ਹੋ ਗਈ। ਇੱਥੇ ਬੜੇ ਕਾਬਲ ਡਾਕਟਰ ਦੱਸੇ ਜਾਂਦੇ ਨੇ ਰਜਿੰਦਰਾ ਹਸਪੀਟਲ ਦੇ। ਉਹ 1 ਮਹੀਨਾ ਪਹਿਲਾਂ ਕਰੋਨਾ ਦੀ ਲਪੇਟ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਦਾ ਰਜਿੰਦਰਾ ਹਸਪੀਟਲ ਦੇ ਵਿੱਚ ਇਲਾਜ ਚੱਲਦਾ ਰਿਹਾ। ਫਿਰ ਪਰਿਵਾਰਕ ਮੈਂਬਰ ਉਹਨਾਂ ਨੂੰ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੈ ਗਏ। ਮਹੀਨੇ ਭਰ ਦੀ ਜੱਦੋਜਹਿਦ ਤੋਂ ਬਾਅਦ 2 ਦਿਨ ਪਹਿਲਾਂ ਉਹਨਾਂ ਦੇ ਟੈਸਟ ਰਿਪੋਰਟ ਜਿਹੜੀ ਸੀ ਉਹ ਨੈਗੇਟਿਵ ਆਈ ਸੀਗੀ। ਇਹਦੇ ਬਾਵਜੂਦ ਉਹਨਾਂ ਦੀ ਜਿਹੜੀ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਕਿਹਾ ਜਾ ਰਿਹਾ ਕਿ ਡਾਕਟਰ ਰਾਜਨ ਦੇ ਜਿਹੜੇ ਫੇਫੜੇ ਸੀ ਉਹ ਖਰਾਬ ਹੋ ਗਏ, ਜਿਹੜੇ ਕਿ ਜਾਨਲੇਵਾ ਸਾਬਤ ਹੋਏ। ਡਾਕਟਰ ਰਾਜਨ ਬੰਗਾ ਇਲਾਕੇ ਦੇ ਰਹਿਣ ਵਾਲੇ ਸੀਗੇ। 6 ਸਾਲਾ ਬੱਚੇ ਦੇ ਪਿਤਾ ਸਨ। ਰਜਿੰਦਰਾ ਹਸਪੀਟਲ ਦੇ ਵਿੱਚ ਕਈ ਡਾਕਟਰਾਂ ਸਣੇ ਨਰਸਿੰਗ ਤੇ ਹੋਰ ਸਟਾਫ ਮੈਂਬਰ ਵੀ ਜਿਹੜੇ ਉਹ ਕੋਰੋਨਾ ਪੋਜ਼ਿਟਿਵ ਜਿਹੜੇ ਉਹ ਆ ਚੁੱਕੇ ਹੋਏ ਨੇ। ਇਹ ਡਾਕਟਰਾਂ ਦੀਆਂ ਜਿਹੜੀਆਂ ਮੌਤਾਂ ਨੇ ਬੜਾ ਖਤਰਨਾਕ ਜਿਹੜਾ ਜੀ ਉਧਰ ਨੂੰ ਇਹ ਕੰਮ ਤੁਰ ਪਿਆ, ਕਿਉਂਕਿ ਇਹਨਾਂ ਲੋਕਾਂ ਨੇ ਬਚਾਉਣੇ ਨੇ ਲੋਕ। ਜੇ ਉਹ ਸੁਰੱਖਿਅਤ ਨਹੀਂ ਹੈਗੇ, ਜੇ ਉਹ ਸੇਫ ਨਹੀਂ ਹੈਗੇ, ਤੇ ਵੱਡੇ ਸਵਾਲ ਜਿਹੜੇ ਉਹ ਪੈਦਾ ਹੋ ਰਹੇ ਨੇ। ਬਿਲਕੁਲ ਜੀ, ਫਿਕਰਮੰਦੀ ਵਾਲੀ ਗੱਲ ਤਾਂ ਹੈਗੀ ਆ। ਅੱਗੇ ਡੇਰਾ ਮੁਖੀ ਦੀ ਜੇ ਗੱਲ ਕਰੀਏ, ਉਹਦੇ ਪੈਰ ਪਹਿਲਾਂ ਵੀ ਪਵਾ ਚੁੱਕੇ ਆ ਬਾਹਰ ਨੂੰ, ਹੁਣ ਉਹਨੇ ਪੈਰੋਲ ਦੀ ਅਰਜ਼ੀ ਦੁਬਾਰਾ ਲਾਈ ਹੈ। ਐਕਚੁਅਲੀ ਇਹ ਸੀਗਾ ਕਿ ਜਦੋਂ ਚਾਹੇ ਉਹ ਆਪਣੀ ਮਾਂ ਦਾ ਪਤਾ ਲੈਣ ਗਿਆ ਹੋਵੇ ਇੱਥੇ ਹਸਪੀਟਲ ਦੇ ਵਿੱਚ, ਤੇ ਚਾਹੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹਨੂੰ ਟੈਸਟ ਦੇ ਵਾਸਤੇ ਕਿਹਾ ਗਿਆ ਸੀ, ਉਹਦੀ ਤਬੀਅਤ ਖਰਾਬ ਹੋ ਗਈ ਆ, ਉਦੋਂ ਲਿਆਂਦਾ ਗਿਆ ਸੀਗਾ ਜਿੱਥੇ ਉਹ ਬੱਚਿਆਂ ਵਾਂਗੂ ਜਿੱਦ ਕਰਦਾ ਰਿਹਾ ਕਿ ਮੈਨੂੰ ਹਨੀਪ੍ਰੀਤ ਨਾਲ ਮਿਲਾਓ। ਔਰ ਇਹ ਕਿਹਾ ਜਾ ਰਿਹਾ ਕਿ ਉਹਨੂੰ ਜਿਹੜਾ ਇਹ 2 ਵਾਰੀ ਲੈ ਕੇ ਜਾਣ ਦਾ ਪ੍ਰਮੁੱਖ ਕਾਰਨ ਸ਼ਾਇਦ ਕਿਤੇ ਨਾ ਕਿਤੇ ਇਹ ਆ ਕਿ ਉਹਦੀ ਫਾਈਲ ਤਿਆਰ ਹੋਵੇ ਤਾਂ ਕਿ ਫਿਰ ਉਹ ਅੱਗੋਂ ਅਪਲਾਈ ਜਿਹੜਾ ਕਰ ਸਕੇ, ਤੇ ਉਹਨੇ ਅਪਲਾਈ ਉਹ ਕਰ ਦਿੱਤਾ। ਰੋਹਤਕ ਦੀ ਸਨਾਰੀਆ ਜੇਲ੍ਹ ਦੇ ਵਿੱਚ ਬਲਾਤਕਾਰ ਦੇ ਦੋਸ਼ਾਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਗੁਰਮੀਤ ਰਾਮ ਰਹੀਮ ਨੇ ਪੈਰੋਲ ਦੇ ਵਾਸਤੇ ਐਪਲੀਕੇਸ਼ਨ ਲਾਈ ਆ। ਉਹਨੇ ਐਮਰਜੈਂਸੀ ਪੈਰੋਲ ਦੇਣ ਦੀ ਅਰਜ਼ੀ ਦਿੱਤੀ ਆ, ਜਿਹਦੇ ਵਿੱਚ ਉਹਨੇ ਆਪਣੀ ਬਿਮਾਰ ਮਾਂ ਦਾ ਹਵਾਲਾ ਦਿੱਤਾ। ਜੇਲ੍ਹ ਪ੍ਰਸ਼ਾਸਨ ਨੇ ਇਹਦੀ ਜਾਣਕਾਰੀ ਸਰਕਾਰ ਨੂੰ ਦੇ ਦਿੱਤੀ ਆ। ਹੁਣ ਰੋਹਤਕ ਤੇ ਸਿਰਸਾ ਦੇ ਡੀਸੀ ਤੇ ਐਸਪੀ ਤੋਂ ਰਿਪੋਰਟ ਮੰਗੀ ਜਾਊਗੀ। ਇਹਨਾਂ ਅਧਿਕਾਰੀਆਂ ਦੀ ਰਿਪੋਰਟ ਤੋਂ ਬਾਅਦ ਪੈਰੋਲ ਦੇਣ ਦਾ ਫੈਸਲਾ ਹੋਊਗਾ। ਰਾਮ ਰਹੀਮ ਨੇ ਸੋਮਵਾਰ ਨੂੰ ਸਨਾਰੀਆ ਜੇਲ੍ਹ ਦੇ ਜਿਹੜੇ ਜੇਲ੍ਹ ਸੁਪਰੀਡੈਂਡੈਂਟ ਨੇ ਉਹਦੇ ਪੈਰੋਲ ਦੇ ਵਾਸਤੇ ਆਪਣੀ ਚਿੱਠੀ ਦਿੱਤੀ ਹੈ। ਰਾਮ ਰਹੀਮ ਨੇ ਪਹਿਲਾਂ ਵੀ ਕਈ ਵਾਰੀ ਪੈਰੋਲ ਦੇ ਵਾਸਤੇ ਐਪਲੀਕੇਸ਼ਨ ਲਾਈ ਆ। ਸੁਰੱਖਿਆ ਕਾਰਨਾਂ ਦੇ ਕਰਕੇ ਉਹਦੀ ਇਹ ਪੈਰੋਲ ਐਪਲੀਕੇਸ਼ਨ ਖਾਰਜ ਹੋ ਜਾਂਦੀ ਹੈ। ਇਹ ਜਿਹੜੀਆਂ 2 ਵਾਰੀ ਉਹ ਗਿਆ, ਇੱਕ ਵਾਰੀ ਆਪਦੀ ਮਾਂ ਨੂੰ ਮਿਲਣ ਦੇ ਵਾਸਤੇ ਉਹਨੂੰ ਪੂਰਾ ਦਿਨ ਜਿਹੜਾ ਸੀਗਾ ਇੱਥੇ ਮੈਦਾਂਤਾ ਗੁੜਗਾਉਂ ਦੇ ਵਿੱਚ ਲਿਜਾਇਆ ਗਿਆ ਸੀਗਾ। ਉਦੋਂ ਇੱਕ ਛੋਟਾ ਜਿਹਾ ਕਲਿੱਪ ਵੀ ਉਹਦਾ ਵਾਇਰਲ ਹੋਇਆ ਸੀ। ਪੂਰਾ ਦਿਨ ਉਹ ਉੱਥੇ ਉਦੋਂ ਰਿਹਾ। ਤੇ ਪਿਛਲੇ ਦਿਨੀ ਰੋਹਤਕ ਦੇ PGI ਦੇ ਵਿੱਚ ਉਹਦਾ ਸਾਰਾ ਟੈਸਟ ਵਗੈਰਾ ਕੀਤੇ ਗਏ।
ਇਹ ਕਿਹਾ ਗਿਆ ਕਿ ਉਹਨੂੰ ਪ੍ਰੋਬਲਮ ਆ, ਪਰ ਡਾਕਟਰਸ ਨੇ ਕਿਹਾ ਟੈਸਟ ਸਾਰੇ ਨਾਰਮਲ ਆ, ਤੇ ਇਹਨੂੰ ਦੁਬਾਰਾ ਜੇਲ੍ਹ 'ਚ ਭੇਜੋ, ਕਿਉਂਕਿ ਉੱਥੇ ਜਿੱਦ ਇੱਕੋ ਹੀ ਕਰੀ ਜਾਂਦਾ ਸੀ, ਮੈਨੂੰ ਹਨੀਪ੍ਰੀਤ ਨੂੰ ਮਿਲਾ ਦਿਓ। ਹੁਣ ਇਹਨੇ ਜਿਹੜੀ ਇਹ ਐਪਲੀਕੇਸ਼ਨ ਲਾਈ ਆ, ਇਹ ਸ਼ਾਇਦ 2 ਕੁ ਵਾਰੀ ਉਹਦਾ ਬਾਹਰ ਜਾਣ ਤੋਂ ਬਾਅਦ ਲਾਈ ਹੈ ਵੀ ਉਹਦਾ ਬਿਹੇਵ ਠੀਕ ਹੈ, ਤੇ ਹੁਣ ਉਹਨੂੰ ਪੈਰੋਲ ਜਿਹੜੀ ਉਹ ਮਿਲ ਜਾਣੀ ਚਾਹੀਦੀ ਹੈ। 25 ਅਗਸਤ 2017 ਨੂੰ ਪੰਚਕੂਲੇ ਦੀ ਅਦਾਲਤ ਦੇ ਵਿੱਚ ਜਦੋਂ ਉਹਨੂੰ ਪੇਸ਼ ਕੀਤਾ ਗਿਆ ਸੀ, ਤਾਂ ਉਹਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ ਹੋਇਆ ਸੁਨਾਰੀਆ ਜੇਲ੍ਹ ਭੇਜ ਦਿੱਤਾ ਸੀਗਾ। 27 ਅਗਸਤ ਨੂੰ ਜੇਲ੍ਹ ਦੇ ਵਿੱਚ CBI ਦੀ ਅਦਾਲਤ ਲਾਈ ਗਈ ਸੀ, ਜਿਸ ਦਿਨ ਉਹਨੂੰ ਸਜ਼ਾ ਉੱਥੇ ਹੋਈ ਆ, ਔਰ ਇੱਕ ਸਜ਼ਾ ਖਤਮ ਹੋਣ ਤੋਂ ਬਾਅਦ ਉਹਦੀ ਦੂਜੀ ਸਜ਼ਾ ਜਿਹੜੀ ਉਹ ਸ਼ੁਰੂ ਹੋਣੀ ਆ। 2 ਮਾਮਲੇ ਉਹਦੇ ਉੱਤੇ ਅਜੇ ਪੈਂਡਿੰਗ ਆ। ਜਿਹੜੀ ਉਹਨੂੰ ਸਜ਼ਾ ਹੋਈ ਆ ਪੱਤਰਕਾਰ ਛਤਰਪਤੀ ਮਾਮਲੇ ਦੇ ਵਿੱਚ ਸਜ਼ਾ ਹੋਈ ਆ, ਔਰ 2 ਜਿਹੜੀਆਂ ਉਹਦੇ ਡੇਰੇ ਦੀਆਂ ਸਾਧਵੀਆਂ ਸੀ, ਉਹਨਾਂ ਨੂੰ ਬਲਾਤਕਾਰ ਕਰਨ ਦੇ ਦੋਸ਼ ਦੇ ਤਹਿਤ ਉਹਨੂੰ 20 ਸਾਲ ਦੀ ਸਜ਼ਾ ਹੋਈ ਹੈ। ਪੈਂਡਿੰਗ ਮਾਮਲਿਆਂ ਦੇ ਵਿੱਚ ਇੱਕ ਤਾਂ ਜਿਹੜਾ ਡੇਰੇ ਦਾ ਮੈਨੇਜਰ ਦੀ ਹੱਤਿਆ ਹੋਈ ਸੀਗੀ ਰਣਜੀਤ ਸਿੰਘ ਦੀ, ਉਹ ਮਾਮਲਾ ਪੈਂਡਿੰਗ ਆ, ਉਹਦੀ ਅਜੇ ਫੈਸਲਾ ਆਉਣ ਵਾਲਾ। ਇੱਕ ਉਹਦੇ ਜਿਹੜੇ ਇੱਥੇ ਅੰਦਰ ਉਹਦੇ ਮਾਮਲਾ, ਉਹ ਵੀ ਅਜੇ ਪੈਂਡਿੰਗ ਆ। ਉਹਦਾ ਫੈਸਲਾ ਜਿਹੜਾ ਉਹ ਕਿਸੇ ਟਾਈਮ ਆ ਸਕਦਾ, ਕਿਉਂਕਿ ਆਹ ਕਰੋਨਾ ਦੇ ਕਰਕੇ ਅਦਾਲਤਾਂ ਹੁਣ ਬੰਦ ਨੇ, ਉਹਨਾਂ ਦੇ ਵਿੱਚ ਕਾਰਵਾਈ ਨਹੀਂ ਹੋ ਪਾ ਰਹੀ। ਹੁਣ ਇਹ ਐਪਲੀਕੇਸ਼ਨ ਉਹ ਲਗਾਤਾਰ ਲਾ ਰਿਹਾ ਐਪਲੀਕੇਸ਼ਨਾਂ, ਇਹਦੇ ਵਿੱਚ ਉਹਨੂੰ ਪੈਰੋਲ ਮਿਲਣ ਦੇ ਚਾਂਸਸ ਤਾਂ ਹਾਲੇ ਘੱਟ ਨੇ, ਪਰ ਸਰਕਾਰਾਂ ਦਾ ਕੋਈ ਪਤਾ ਨਹੀਂ ਹੁੰਦਾ। ਸਰਕਾਰਾਂ ਸਾਰੇ ਨਿਯਮ ਕਾਨੂੰਨ ਬਹੁਤੀ ਵਾਰੀ ਛਿੱਕੇ ਟੰਗ ਦਿੰਦੀਆਂ ਨੇ ਜਿੱਥੇ ਵੋਟ ਬੈਂਕ ਦੀ ਗੱਲ ਆ ਜਾਂਦੀ ਜੀ। ਤੇ ਅੱਗੇ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਦੇ ਖਿਲਾਫ ਜਿਹੜੇ ਬੈਨਰ ਆ ਉਹ ਪੰਜਾਬ ਤੇ ਹਰਿਆਣਾ 'ਚ ਵੀ ਲੱਗੇ। ਬਿਲਕੁਲ ਜੀ। ਐਕਚੁਅਲੀ ਕੀ ਆ ਕਿ ਇਹ ਜਿਹੜੇ ਬੈਨਰ ਨੇ ਪਹਿਲਾਂ ਦਿੱਲੀ ਤੋਂ ਸ਼ੁਰੂ ਹੋਏ। ਦਿੱਲੀ ਦੇ ਵਿੱਚ ਜਿਹੜੇ ਇਹ ਬੈਨਰ ਸੀਗੇ, ਇਹਨਾਂ ਨੂੰ ਲਾਉਣ ਵਾਲੇ ਜਿਹੜੇ ਮਜ਼ਦੂਰ ਸੀਗੇ, ਉਹਨਾਂ ਨੂੰ ਧਰ ਲਿਆ ਗਿਆ ਕੇਸਾਂ ਦੇ ਵਿੱਚ, ਔਰ 25 ਦੇ ਕਰੀਬ ਇਹ ਜਿਹੜੇ ਲੋਕ ਸੀ ਉਹਨਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਇਹਨਾਂ ਦਾ ਕੁਝ ਵੀ ਉਹਦੇ ਵਿੱਚ ਲੈਣਾ ਦੇਣਾ ਨਹੀਂ ਸੀਗਾ। ਇਹ ਤਾਂ ਮਜ਼ਦੂਰ ਸੀ ਵਿਚਾਰੇ, ਜਿਹੜੇ ਦਿਹਾੜੀ ਕਰਨ ਵਾਲੇ, ਉਹਨਾਂ ਤੋਂ ਲਵਾਏ ਗਏ ਸੀ ਵੀ ਫਲਾਨੀ ਜਗ੍ਹਾ ਤੇ, ਕਿਉਂਕਿ ਪੋਸਟਰ ਹੋਣ, ਇਹਨਾਂ ਪੋਸਟਰਾਂ ਦੇ ਉੱਤੇ ਜਿਹੜੀ ਵਰਡਿੰਗ ਸੀ ਉਹ ਬੜੀ ਥੋੜੀ ਜੀ ਚੰਦ ਲਾਈਨਾਂ ਦੀ ਲਿਖੀ ਹੋਈ ਸੀਗੀ ਕਿ ਮੋਦੀ ਜੀ ਹਮਾਰੇ ਬੱਚੋਂ ਕੀ ਵੈਕਸੀਨ ਵਿਦੇਸ਼ ਕਿਉਂ ਭੇਜਦੀ, ਇੰਨੀ ਗੱਲ ਜਿਹੜੀ ਲਿਖੀ ਸੀ। ਹੁਣ ਭਾਜਪਾ ਦੇ ਵਿੱਚ ਇਹ ਆ ਕਿ ਪ੍ਰਧਾਨ ਮੰਤਰੀ ਤੇ ਭਾਜਪਾ ਦੀ ਆਲੋਚਨਾ ਨਹੀਂ ਕੀਤੀ ਜਾ ਸਕਦੀ, ਪ੍ਰਧਾਨ ਮੰਤਰੀ ਦੀ ਖਾਸ ਤੌਰ ਦੇ ਉੱਤੇ। ਇਹ ਮਹਿਜ਼ ਆਲੋਚਨਾ ਸੀਗੀ ਛੋਟੀ ਜੀ, ਉਸ ਮਾਮਲੇ ਦੇ ਵਿੱਚ ਲੋਕ ਧਰ ਲਏ ਗਏ। ਉਸ ਤੋਂ ਬਾਅਦ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਪੋਸਟਰ ਨੂੰ ਸ਼ੇਅਰ ਕੀਤਾ, ਇਹ ਆਖਿਆ ਕਿ ਮੈਨੂੰ ਵੀ ਗ੍ਰਿਫਤਾਰ ਕਰੋ। ਫਿਰ ਜਿਹੜੇ ਕਾਂਗਰਸੀ ਸੀ ਉਹਨਾਂ ਨੇ ਇਸ ਪੋਸਟਰ ਨੂੰ ਸ਼ੇਅਰ ਕੀਤਾ, ਕੁਛ ਇੱਕ ਨੇ ਇਸ ਪੋਸਟਰ ਨੂੰ ਆਪਣੀ DP ਵੀ ਬਣਾਇਆ। ਆਲੋਚਨਾ ਕੇਂਦਰ ਦੀ ਸਰਕਾਰ ਦੀ ਹੋ ਰਹੀ ਆ, ਉਹਦੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ, ਉਹ ਦਬਾ ਦੇਣਾ ਚਾਹੁੰਦੀ ਆ। ਕੋਈ ਵੀ ਬੋਲੂਗਾ, ਲਿਖੂਗਾ, ਕਹੂਗਾ ਤੇ ਉਹਨੂੰ ਇਸੇ ਤਰੀਕੇ ਦੇ ਨਾਲ ਦੱਬ ਲਿਆ ਜਾਊਗਾ। ਜਿਵੇਂ ਉੱਤਰ ਪ੍ਰਦੇਸ਼ ਦੇ ਵਿੱਚੋਂ ਵੀ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਲੋਕ ਇਲਾਜ ਦੇ ਉੱਤੇ ਕਿੰਤੂ ਪਰੰਤੂ ਕਰ ਰਹੇ ਆ, ਉਹਨਾਂ ਦੇ ਉੱਤੇ ਮਾਮਲੇ ਫੇਰ ਦਰਜ ਹੋਣੇ ਜਿਹੜੇ ਉਹ ਸ਼ੁਰੂ ਹੋ ਗਏ ਆ। ਇਹ ਜਿਹੜੇ ਪੋਸਟਰ ਨੇ, ਇਹਨਾਂ ਦੀ ਆਮਦ ਹੁਣ ਪੰਜਾਬ ਦੇ ਵਿੱਚ ਵੀ ਹੋਈ ਆ। ਲੁਧਿਆਣੇ ਦੇ ਵਿੱਚ ਜਿਹੜੀ ਕਰੋਨਾ ਵੈਕਸੀਨ ਦੀ ਕਮੀ ਨੂੰ ਵੇਖਦਿਆਂ NSUI ਦੀ ਲੁਧਿਆਣਾ ਇਕਾਈ ਨੇ ਮੋਦੀ ਸਰਕਾਰ ਨੂੰ ਜਗਾਉਣ ਦੇ ਵਾਸਤੇ ਇਹ ਬੈਨਰ ਲਾਏ ਨੇ, ਕਹਿ ਕੇ ਜਿਹੜੇ ਉਹ NSUI ਨੇ ਇਹ ਪੋਸਟਰ ਲਾਏ ਨੇ, ਬਕਾਇਦਾ ਥੱਲੇ ਉਹਨਾਂ ਨੇ ਆਪਣਾ ਨਾਮ ਛਪਵਾਇਆ। ਇਹ ਉਸ ਤਰ੍ਹਾਂ ਦੇ ਪੋਸਟਰ ਨਹੀਂ ਗਏ ਜਿਹਦੇ ਹੇਠਾਂ ਨਾਂ ਕੋਈ ਨਹੀਂ ਸੀ ਲਿਖਿਆ, ਜਿਵੇਂ ਦਿੱਲੀ ਦੇ ਵਿੱਚ ਲੱਗੇ ਸੀਗੇ। ਇਹ ਗੱਲ ਆਖੀ ਜਾ ਰਹੀ ਹੈ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਜਿਹੜੀ ਇਹ ਵੈਕਸੀਨ ਸੀ ਉਹ ਵਿਦੇਸ਼ਾਂ ਨੂੰ ਕਿਉਂ ਭੇਜ ਦਿੱਤੀ ਗਈ, ਕਿਉਂਕਿ ਇਹਦਾ ਕੋਈ ਪ੍ਰੋਪਰ ਜਵਾਬ ਅਜੇ ਤੱਕ ਭਾਰਤੀ ਜਨਤਾ ਪਾਰਟੀ ਦੇ ਵੱਲੋਂ, ਕੇਂਦਰ ਦੀ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਜਾ ਰਿਹਾ ਕਿ ਉਹਨਾਂ ਨੇ ਇਹ ਵੈਕਸੀਨ ਕਿਉਂ ਭੇਜੀ। ਜਿਹੜੀਆਂ ਗੱਲਾਂ ਉਹ ਦੱਸ ਰਹੇ ਨੇ ਉਹ ਮੰਨਣ ਯੋਗ ਨਹੀਂ ਗੀਆਂ ਕਿ ਕਿਹੜੀ ਵਜ੍ਹਾ ਕਰਕੇ ਇਹਨਾਂ ਨੇ ਜਿਹੜੀ ਇਹ ਵੈਕਸੀਨ ਹੈ ਉਹ ਏਡੀ ਵੱਡੀ ਮਾਤਰਾ ਦੇ ਵਿੱਚ ਵਿਦੇਸ਼ਾਂ ਨੂੰ ਭੇਜਤੀ, ਸ਼ਾਇਦ ਇਹ ਸੋਚ ਕੇ ਵੀ ਸਾਡੇ ਤੇ ਇੱਥੇ ਕਰੋਨਾ ਹੈ ਹੀ ਨਹੀਂ, ਜਿੱਥੋਂ ਪੈਸੇ ਕਮਾਏ ਜਾ ਸਕਦੇ ਨੇ ਉੱਥੋਂ ਪੈਸੇ ਕਮਾ ਲਓ। ਹੁਣ ਮੁਸ਼ਕਲ ਜਿਹੜੀ ਹੈ ਜੀ ਉਹ ਬਣ ਰਹੀ ਹੈ, ਪੰਜਾਬ ਦੇ ਵਿੱਚ ਵੀ ਮੁਸ਼ਕਲ ਬਣ ਰਹੀ ਹੈ। ਪੰਜਾਬ ਦੇ ਵਿੱਚ ਵੈਕਸੀਨ ਖਤਮ ਹੋ ਗਈ, ਬਹੁਤ ਸਾਰੇ ਰਾਜਾਂ ਦੇ ਵਿੱਚ ਖਤਮ ਹੋ ਗਈ। ਜਿਹੜੇ 18 ਸਾਲ ਪਲੱਸ ਤੋਂ ਸਾਰਿਆਂ ਦੇ ਉੱਤੇ ਜਿਹੜੀ ਲੱਗਣੀ ਸੀ ਵੈਕਸੀਨ, ਉਹਦਾ ਕੁਝ ਨਹੀਂ ਪਤਾ ਲੱਗ ਰਿਹਾ ਕਿ ਉਹ ਕਦੋਂ ਤੋਂ ਪ੍ਰੋਪਰ ਜਿਹੜੀ ਉਹ ਸਟਾਰਟ ਹੋਊਗੀ। ਵੈਕਸੀਨ ਆਊਗੀ ਤੇ ਹੋਊਗੀ ਨਾ। ਮੁੱਖ ਮੰਤਰੀ ਇੱਥੋਂ ਦੇ ਕੱਲ ਐਲਾਨ ਕਰਦੇ ਸੀ ਵੀ ਜਿਹੜੀ ਪੰਚਾਇਤ 100% ਵੈਕਸੀਨੇਟ ਹੋ ਜੂਗੀ ਉਹਨੂੰ 10 ਲੱਖ ਦੀ ਗ੍ਰਾਂਟ ਦੇਵਾਂਗੇ। ਵੈਕਸੀਨ ਲਵਾਉਣਾ ਕਿੱਥੋਂ ਆ, ਇਹ ਨਹੀਂ ਮੁੱਖ ਮੰਤਰੀ ਨੇ ਦੱਸਿਆ।
ਇਹ ਤਾਂ ਹਾਸੋਹੀਣੀ ਗੱਲ ਹੈ। ਵੈਕਸੀਨ ਤੁਹਾਡੇ ਕੋਲੇ ਹੈ ਨਹੀਂ, ਤੁਸੀਂ ਐਲਾਨ ਕਿਸ ਤਰ੍ਹਾਂ ਦਾ ਕਰੀ ਜਾ ਰਹੇ? ਕਿਆ ਮੂਰਖ ਲੋਕਾਂ ਨੂੰ ਬਣਾਇਆ ਜਾ ਰਿਹਾ ਸਾਰੇ ਸਿਆਸੀ ਆਗੂਆਂ ਦੇ ਵੱਲੋਂ ਰਲ ਮਿਲ ਕੇ? ਜੀ ਜੀ ਬਿਲਕੁਲ, ਉਹ ਤਾਂ ਸ਼ੁਰੂ ਤੋਂ ਹੀ ਬਣਾ ਰਹੇ ਆ। ਤੇ ਅੱਗੇ ਮੋਗੇ ਦੀ ਗੱਲ ਕਰਦੇ ਆ, ਇੱਕ ਔਰਤ ਦੀਆਂ ਜਦੋਂ ਅਸਥੀਆਂ ਚੁਗਣ ਗਏ ਤਾਂ ਉਸ ਸਮੇਂ ਕੱਚ ਦੀ ਸ਼ੀਸ਼ੀ ਮਿਲੀ ਵਿੱਚ। ਦੇਖੋ, ਅਕਸਰ ਇੱਥੇ ਇਹ ਗੱਲਾਂ ਚੱਲਦੀਆਂ ਨੇ, ਕਿਸੇ ਟਾਈਮ ਚੁਟਕਲਿਆਂ ਦੇ ਰੂਪ ਚ ਹੁੰਦੀਆਂ ਸੀਗੀਆਂ, ਪਰ ਚੁਟਕਲੇ ਨਹੀਂ, ਰਿਐਲਿਟੀ ਆ। ਕਦੀ ਕੈਂਚੀ ਲੱਭ ਜਾਂਦੀ ਹੈ, ਕਦੀ ਜਿਹੜਾ ਉਹ ਟਾਵਲ ਛੋਟਾ ਵਰਤਦੇ ਨੇ ਉਹ ਲੱਭ ਜਾਂਦਾ। ਕਿਸੇ ਦੇ ਪੇਨ ਹੁੰਦੀ ਸੀ ਜ਼ਿਆਦਾ, ਜਦੋਂ ਦੁਬਾਰਾ ਆਪਰੇਸ਼ਨ ਕੀਤਾ ਗਿਆ ਤਾਂ ਟਾਵਲ ਦਾ ਟੁਕੜਾ ਲੱਭਿਆ। ਇਹ ਪਿੰਡ ਚੜਿੱਕ ਦੇ ਵਿੱਚ ਇੱਕ ਔਰਤ ਦੀਆਂ ਅਸਥੀਆਂ ਚੁਣਨ ਵੇਲੇ ਸੁਆਹ ਦੇ ਵਿੱਚੋਂ ਕੱਚ ਦੀ ਪਿਘਲੀ ਸ਼ੀਸ਼ੀ ਜਿਹੜੀ ਸੀ ਉਹ ਮਿਲ ਦੇ ਉੱਤੇ ਪਰਿਵਾਰ ਨੇ ਹੋ ਹੱਲਾ ਸ਼ੁਰੂ ਕੀਤਾ ਜੀ। 13 ਦਿਨ ਪਹਿਲਾਂ ਉਹਦੇ ਪੇਟ ਦੀ ਸਰਜਰੀ ਹੋਈ ਸੀ। ਪਰਿਵਾਰ ਇਹ ਕਹਿੰਦਾ ਕਿ ਆਪਰੇਸ਼ਨ ਦੇ ਦੌਰਾਨ ਕੱਚ ਦੀ ਸ਼ੀਸ਼ੀ ਸ਼ਾਇਦ ਅੰਦਰ ਹੀ ਛੱਡਤੀ, ਜਿਹਦੇ ਕਰਕੇ ਉਹਦੀ ਮੌਤ ਹੋਈ। ਜਿਹੜਾ ਇਹਦਾ ਹਸਬੈਂਡ ਹੈ, ਉਹਨੇ ਇਹ ਗੱਲ ਕਹੀ ਹੈ ਕਿ 42 ਸਾਲਾਂ ਦੀ ਉਹਦੀ ਪਤਨੀ ਜਿਹੜੀ ਸੀ, ਉਹਨੂੰ ਜਿਹੜੀ ਉਹ ਬੱਚੇਦਾਨੀ ਦੇ ਵਿੱਚ ਰਸੌਲੀ ਸੀ, ਉਹਨੇ ਆਸਥਾ ਹਸਪੀਟਲ ਹੈ ਮੋਗੇ ਦਾ, ਉੱਥੇ ਉਹਨੂੰ ਦਾਖਲ ਕਰਵਾਇਆ। ਉਸੇ ਦਿਨ ਉਹਦੀ ਸਰਜਰੀ ਕੀਤੀ ਗਈ। 9 ਮਈ ਨੂੰ ਹਸਪੀਟਲ ਚੋਂ ਛੁੱਟੀ ਦਿੱਤੀ ਗਈ। ਉਹ ਪੱਟੀ ਕਰਵਾਉਣ ਆਏ ਤਾਂ ਉਹਨੂੰ ਤਕਲੀਫ ਹੋਣ ਬਾਰੇ ਡਾਕਟਰ ਨੂੰ ਦੱਸਿਆ, ਪਰ ਉਹਨੇ ਕਿਹਾ ਕਿ 16 ਮਈ ਨੂੰ ਟਾਂਕੇ ਕੱਟਣ ਵੇਲੇ ਜਾਂਚ ਕੀਤੀ ਜਾਊਗੀ। 16 ਨੂੰ ਮਰੀਜ਼ ਦੀ ਮੌਤ ਹੋ ਗਈ। ਉਹਦਾ ਅੰਤਮ ਸੰਸਕਾਰ ਕਰਤਾ। ਜਦੋਂ ਅਸਥੀਆਂ ਚੁਗਣ ਗਏ ਤਾਂ ਜਿਹੜੀਆਂ ਅਸਥੀਆਂ ਦੇ ਵਿੱਚ ਪਿਘਲੀ ਹੋਈ ਕੱਚ ਦੀ ਸ਼ੀਸ਼ੀ ਜਿਹੜੀ ਉਹ ਮਿਲੀ। ਪੁਲਿਸ ਨੇ ਜਿਹੜੀ ਆ ਉਹ ਜਾਂਚ ਸ਼ੁਰੂ ਕੀਤੀ ਆ। ਹੁਣ ਪਤਾ ਨਹੀਂ, ਜਿਹੜਾ ਦੀ ਇਹ ਪਿਘਲੀ ਸ਼ੀਸ਼ੀ ਤਾਂ ਜਿਹੜੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲਈ ਆ। ਕਹਿੰਦੇ ਕਿ ਕਾਨੂੰਨੀ ਰਾਏ ਲਈ ਜਾ ਰਹੀ ਆ। ਜਿਹੜਾ ਸਰਜਰੀ ਕਰਨ ਵਾਲਾ ਡਾਕਟਰ ਹੈ, ਡਾਕਟਰ ਗੌਰਵ ਮਿੱਤਲ, ਉਹਨੇ ਇਹਨੂੰ ਨਕਾਰਿਆ ਔਰ ਇਹ ਕਿਹਾ ਕਿ ਮਰੀਜ਼ ਨੂੰ ਤੰਦਰੁਸਤ ਹੋਣ ਦੇ ਉੱਤੇ ਘਰੇ ਭੇਜਿਆ ਸੀਗਾ। ਪੱਟੀ ਕਰਾਉਣ ਵੇਲੇ ਤੱਕ ਸਿਹਤ ਬਿਲਕੁਲ ਠੀਕ ਸੀਗੀ। ਉਹਨੇ ਕਿਹਾ ਕਿ ਜੋ ਕੁਝ ਕਿਹਾ ਜਾ ਰਿਹਾ ਉਹ ਗਲਤ ਹੈ। ਸਰਜਰੀ ਦੇ ਵੇਲੇ ਉਹ ਕਹਿੰਦੇ ਸਿਰਫ ਜਿਹੜੇ ਔਜ਼ਾਰ ਹੁੰਦੇ ਆ ਉਹਨਾਂ ਦੀ ਵਰਤੋਂ ਹੁੰਦੀ ਆ। ਕੱਚ ਦੀ ਸ਼ੀਸ਼ੀ ਪੇਟ ਦੇ ਵਿੱਚ ਰਹਿ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਡਾਕਟਰ ਜਿਹੜੇ ਦੀ ਉਹ ਕਹਿ ਰਹੇ ਨੇ। ਕੁਝ ਵੀ ਸੰਭਵ ਆ ਜੀ। ਚੁਟਕਲਿਆਂ ਰੂਪੀ ਜ਼ਿੰਦਗੀ ਜਿਹੜੀ ਆ ਉਹ ਲੋਕਾਂ ਦੀ ਬਣ ਗਈ ਹੋਈ ਆ। ਲੋਕਾਂ ਦੇ ਜਿਹੜੇ ਇੱਥੇ ਆਪਣੇ ਪ੍ਰਾਈਵੇਟ ਹਸਪੀਟਲ ਨੇ, ਉਹਨਾਂ ਦੇ ਕਰੋਨਾ ਦੇ ਕਰਕੇ ਜਿੰਨੀ ਲੁੱਟ ਇਸ ਵੇਲੇ ਮਚੀ ਹੋਈ ਆ, ਹਾਹਾਕਾਰ ਹੋ ਰਹੀ ਹੈ। ਪੰਜਾਬ ਸਰਕਾਰ ਜਿਹੜੀ ਆ ਜੀ ਉਹ ਮਹਿਜ਼ ਟਰਕਾ ਰਹੀ ਆ ਲੋਕਾਂ ਨੂੰ। ਮਰੀਜ਼ ਜਾਣ ਦੀ ਦੇਰ ਆ, ਕਰਾਓ 50,000 ਰੁਪਈਆ ਜਮਾ। 5-5 ਲੱਖ ਰੁਪਈਆ, 6-6 ਲੱਖ ਰੁਪਈਆ ਲੋਕਾਂ ਦਾ ਬਿੱਲ ਆ ਰਿਹਾ। ਬੇਸ਼ੱਕ ਸਰਕਾਰ ਇਹ ਕਹਿੰਦੀ ਆ ਕਿ ਉਹਨੇ ਰੇਟ ਤੈਅ ਕਰਤੇ ਆ ਇੱਕ ਦਿਨ ਦੇ, ਆਮ ਬੈੱਡ ਦੇ, ਵੈਂਟੀਲੇਟਰ ਵਾਲੇ ਬੈੱਡ ਦੇ। ਕੌਣ ਪੁੱਛਦਾ ਉਹਨਾਂ ਰੇਟਾਂ ਨੂੰ? ਇਹ ਆਪਣੀ ਮਨਮਰਜ਼ੀ ਦੇ ਜਿਹੜੇ ਉਹ ਰੇਟ ਆ ਇੱਥੇ ਪ੍ਰਾਈਵੇਟ ਹਸਪੀਟਲਾਂ ਵਾਲੇ ਲਾ ਰਹੇ ਆ ਔਰ ਅੰਨੀ ਲੁੱਟ ਜਿਹੜੀ ਉਹ ਹੋ ਰਹੀ ਆ। ਤੇ ਇਹ ਨਵਾਂ ਹੀ ਜਿਹੜਾ ਜੀ ਉਹ ਮਾਮਲਾ ਸਾਹਮਣੇ ਆ ਗਿਆ। ਪਤਾ ਨਹੀਂ ਹੁਣ ਇਹਦੇ ਵਿੱਚ ਰਿਐਲਿਟੀ ਕਿੰਨੀ ਆ, ਪਰ ਲੋਕ ਦੋਸ਼ ਤਾਂ ਲਾ ਰਹੇ ਆ ਨਾ। ਕੈਂਚੀ ਵਗੈਰਾ ਤੇ ਦੂਜਾ ਤੀਜਾ ਤਾਂ ਲੱਭਣਾ ਪਹਿਲਾਂ ਦੀਆਂ ਵੀ ਗੱਲਾਂ ਨੇ। ਹੋ ਸਕਦਾ ਹੈ ਇਹ ਕੱਚ ਦੀ ਸ਼ੀਸ਼ੀ ਜਿਹੜੀ ਜੀ ਉਹ ਨਾ ਵੀ ਉਹਦੇ ਪੇਟ ਦੇ ਵਿੱਚ ਰਹੀ ਹੋਵੇ, ਪਰ ਲੋਕਾਂ ਦੀ ਬੇਵਿਸ਼ਵਾਸੀ ਜਿਹੜੀ ਆ ਉਹ ਪ੍ਰਾਈਵੇਟ ਹਸਪੀਟਲਾਂ ਦੇ ਉੱਤੇ ਉਹ ਬੜੀ ਵੱਡੀ ਹੋ ਰਹੀ ਹੈ। ਸਹੀ ਵੀ ਹੈਗੀ ਆ, ਨਿਕਲਦਾ ਵੀ ਬਹੁਤ ਕੁਛ ਹੈ ਜੀ। ਤੇ ਅੱਗੇ ਗੱਲ ਕਰਦੇ ਆ ਮਜੀਠੀਆ ਦੀ। ਉਸਨੇ ਕਿਹਾ ਕਿ ਕਿਸੇ ਸਿੱਟ ਜਾਂ ਕਿਸੇ ਕਮਿਸ਼ਨ ਨੇ ਬਾਦਲ ਪਰਿਵਾਰ ਨੂੰ ਦੋਸ਼ੀ ਨਹੀਂ ਠਹਿਰਾਇਆ। ਦੇਖੋ, ਇਹ ਜਿਹੜੀ ਪ੍ਰੈਸ ਕਾਨਫਰੰਸ ਬਿਕਰਮ ਸਿੰਘ ਮਜੀਠੀਆ ਨੇ ਕੀਤੀ ਆ ਕੱਲ, ਉਹਦੇ ਵਿੱਚ ਉਹਨੇ ਸਾਰੀ ਦੇ ਦੌਰਾਨ ਇੱਕੋ ਹੀ ਗੱਲਾਂ ਜਿਹੜੀਆਂ ਕੀਤੀਆਂ ਵੀ ਜਿਹੜੇ ਜਿਹੜੇ ਲੋਕ ਸਵਾਲ ਉਠਾ ਰਹੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਚ, ਉਹ ਕਿਉਂ ਉਠਾ ਰਹੇ ਆ। ਉਹਦੀ ਇਸ ਚੀਜ਼, ਚਾਹੇ ਉਹ ਨਵਜੋਤ ਸਿੰਘ ਸਿੱਧੂ ਉਠਾ ਰਿਹਾ, ਚਾਹੇ ਉਹ ਸੁਨੀਲ ਜਾਖੜ ਉਠਾ ਰਹੇ ਨੇ, ਚਾਹੇ ਉਹ ਸੁਖਜਿੰਦਰ ਸਿੰਘ ਰੰਧਾਵਾ ਨੇ, ਚਰਨਜੀਤ ਸਿੰਘ ਚੰਨੀ ਨੇ, ਇਹਨਾਂ ਸਾਰਿਆਂ ਦੇ ਉੱਤੇ ਉਹਨੇ ਕਿੰਤੂ ਪ੍ਰੰਤੂ ਕੀਤਾ ਕਿ ਇਹ ਕਿਉਂ ਉਠਾ ਰਹੇ ਆ। ਨਵਜੋਤ ਸਿੰਘ ਸਿੱਧੂ ਜ਼ਿਆਦਾ ਨਿਸ਼ਾਨੇ ਦੇ ਉੱਤੇ ਰਿਹਾ ਕਿਉਂਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਸਵਾਲ ਉਹ ਬੇਅਦਬੀ ਮਾਮਲੇ ਦੇ ਉੱਤੇ ਉਠਾ ਰਹੇ ਆ। ਇਹਦੇ ਵਿੱਚ ਉਹਨੇ ਤਸਵੀਰਾਂ ਜਿਹੜੀਆਂ ਨਵਜੋਤ ਸਿੰਘ ਸਿੱਧੂ ਦੀਆਂ ਕਈ ਸਾਂਝੀਆਂ ਕੀਤੀਆਂ। ਰਾਧੇ ਮਾਂ ਦੀ ਤਾਰੀਫ ਕਰਦਿਆਂ, ਗੁਰਮੀਤ ਰਾਮ ਰਹੀਮ ਦੇ ਪੈਰੀ ਹੱਥ ਲਾਉਂਦਿਆਂ ਦੀਆਂ ਜਿਹੜੀਆਂ ਉਹ ਵੀਡੀਓ ਲੋਕਾਂ ਨੂੰ ਦਿਖਾਈਆਂ। ਨਵਜੋਤ ਸਿੰਘ ਸਿੱਧੂ ਦਾ ਜਿਹੜਾ ਇੱਕ ਸਭ ਨੂੰ ਪਤਾ ਕਿ ਸ਼ੇਰ ਉਹਦੇ ਕੋਲੇ ਉਹੀ ਹੁੰਦੇ ਆ। ਉਹੀ ਪਹਿਲਾਂ ਉਹਨੇ ਨਰਿੰਦਰ ਮੋਦੀ ਦੇ ਬਾਰੇ ਬੋਲੇ ਹੁੰਦੇ ਆ, ਫਿਰ ਉਹੀ ਸੋਨੀਆ ਗਾਂਧੀ ਦੇ ਬਾਰੇ ਚ, ਉਹ ਸਭ ਕੁਝ ਪਤਾ। ਸਵਾਲ ਇਹ ਆ ਇਹਨਾਂ ਵੀਡੀਓਜ਼ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ
ਵਾਸਤੇ ਉਠਾਏ ਜਾਣ ਵਾਲੇ ਸਵਾਲਾਂ ਦੇ ਨਾਲ ਕੀ ਸੰਬੰਧ ਹੈ? ਕਿਉਂਕਿ ਜਿਹੜਾ ਅਕਾਲੀ ਦਲ ਬਾਦਲ ਹੈ ਉਹਦੇ ਕੋਲੇ ਜਵਾਬਦੇਹੀ ਇਸ ਵੇਲੇ ਹੈ ਨਹੀਂ, ਜਵਾਬ ਉਹਦੇ ਕੋਲੇ ਹੈ ਨਹੀਂਗੇ ਕਿ ਕੀ ਜਵਾਬ ਇਹਦੇ ਦਿੱਤੇ ਜਾਣ। ਹਾਈ ਕੋਰਟ ਦੇ ਫੈਸਲੇ ਦੇ ਉੱਤੇ ਧਮੱਚੜ ਮਚਾਉਣ ਵਾਲਾ ਅਕਾਲੀ ਦਲ ਜਿਹੜਾ ਉਹ ਘਿਰਿਆ ਇਸ ਮਾਮਲੇ ਦੇ ਉੱਤੇ, ਕਿਉਂਕਿ ਹਾਈ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਅੰਦਰ ਜਿਹੜੀ ਇੱਕ ਪਰਸੈਪਸ਼ਨ ਬਣ ਗਈ ਹੋਈ ਆ ਉਹ ਬਹੁਤ ਵੱਡੀ ਆ। ਗੱਲ ਇੱਥੇ ਕਾਂਗਰਸੀਆਂ ਵੱਲੋਂ ਸਵਾਲ ਉਠਾਉਣ ਦੀ ਹੈ ਹੀ ਨਹੀਂ। ਕਾਂਗਰਸੀਆਂ ਨੂੰ ਉਨੇ ਹੀ ਕਟਹਿਰੇ ਦੇ ਵਿੱਚ ਲੋਕ ਖੜਾ ਕਰ ਰਹੇ ਆ ਜਿਸ ਕਟਹਿਰੇ ਦੇ ਵਿੱਚ ਅਕਾਲੀ ਦਲ ਬਾਦਲ ਨੂੰ ਲੋਕਾਂ ਨੇ ਖੜਾ ਕੀਤਾ ਹੋਇਆ ਇੰਨੇ ਸਾਲਾਂ ਤੋਂ। ਸਵਾਲ ਇਹ ਆ ਕਿ ਬਿਕਰਮ ਸਿੰਘ ਮਜੀਠੀਆ ਹੋਰੀ ਇਹ ਕਹਿੰਦੇ ਆ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਝੂਠ ਦਾ ਪਲੰਦਾ, ਜਿਹੜੀ ਸਿੱਟ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਸੀ ਉਹਦੇ ਵੱਲੋਂ ਪੇਸ਼ ਕੀਤੇ ਗਏ ਚਲਾਨ ਝੂਠ ਦਾ ਪਲੰਦਾ, ਸਾਰਾ ਕੁਝ ਝੂਠ ਦਾ ਪਲੰਦਾ ਤੇ ਸੱਚ ਦਾ ਪਲੰਦਾ ਤੁਹਾਡੇ ਕੋਲੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਹੈਗੀ ਸੀ। ਜਦੋਂ ਤੁਹਾਡੇ ਕੋਲੇ ਸਮਾਂ ਸੀ ਤੁਸੀਂ ਉਸ ਮਾਮਲੇ ਦੇ ਉੱਤੇ ਕੀ ਕਰ ਦਿੱਤਾ? ਇਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਰੀ ਇਹ ਤਾਂ ਦੱਸਣ ਦੇ ਵਿੱਚ ਫੇਲ ਰਹੇ ਨਾ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਕੀ ਉਸ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਲੋਕਾਂ ਦੇ ਉੱਤੇ ਤਸ਼ੱਦਦ ਕੀਤਾ ਸੀ, ਕੀ ਬਾਈਬਲ ਕਲਾਂ ਦੇ ਵਿੱਚ ਗੋਲੀ ਚੱਲੀ ਸੀ, ਉੱਥੇ 2 ਜਣਿਆਂ ਦੀ ਮੌਤ ਪੁਲਿਸ ਦੀ ਗੋਲੀ ਦੇ ਨਾਲ ਹੋਈ ਸੀ। ਜੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਪੁਲਿਸ ਦੀ ਗੋਲੀ ਦੇ ਨਾਲ 2 ਮੌਤਾਂ ਹੋਈਆਂ, ਇਹ ਬੇਅਦਬੀ ਦੀਆਂ ਘਟਨਾਵਾਂ ਕਿਹਨੇ ਕੀਤੀਆਂ? ਇਹ ਪੁਲਿਸ ਦੀ ਗੋਲੀ ਜਿਹੜੀ ਸੀ ਉਹ ਕਿਹਦੇ ਆਰਡਰ ਦੇ ਉੱਤੇ ਚੱਲੀ? ਸਭ ਤੋਂ ਵੱਡਾ ਸਵਾਲ ਜਿਹੜਾ ਇਹ ਆ, ਇਹਦਾ ਜਵਾਬ ਕੋਈ ਨਹੀਂ। ਜਿਹੜੇ ਸਵਾਲ ਉਠਾ ਰਹੇ ਆ ਉਹਨਾਂ ਨੂੰ ਨੱਪਣ ਦੀ ਕੋਸ਼ਿਸ਼ ਹੈ ਕਿ ਇਹ ਸਵਾਲ ਨਾ ਉੱਠਣ ਕਿਸੇ ਤਰੀਕੇ ਦੇ ਨਾਲ। ਜੋ ਇਹਨਾਂ ਨੇ CBI ਨੂੰ ਲਿਆ ਕੇ ਉਦੋਂ ਕਰ ਦਿੱਤਾ ਸੀਗਾ, ਕਿਉਂਕਿ ਜਿਹੜੇ ਹੁਣ ਕੁਝ ਡੇਰਾ ਪ੍ਰੇਮੀ ਫੜੇ ਵੀ ਆ ਇਹ ਉਹ ਨੇ ਜਿਨ੍ਹਾਂ ਨੂੰ CBI ਨੇ ਕਲੀਨ ਚਿੱਟ ਦਿੱਤੀ ਹੈ। ਸੋ ਇਹ ਕਲੀਨ ਚਿੱਟ ਜਿਹੜੀ ਦੀ ਉਹ ਭਾਲਦੇ ਆ ਕਿ ਅਸੀਂ ਕੁਝ ਨਹੀਂ ਕੀਤਾ। ਫਿਰ ਸਵਾਲ ਸਭ ਤੋਂ ਵੱਡਾ ਇਹੀ ਆ, ਫਿਰ ਉਹ ਕੀਤਾ ਕੀ? ਬਸ ਜੀ ਜਿਹੜਾ ਮਾਹੌਲ ਆ ਇਸੇ ਤਰ੍ਹਾਂ ਦਾ ਬਣ ਰਿਹਾ ਕੈਪਟਨ ਨਾਲੋਂ ਕਿ ਕਲੀਨ ਚਿੱਟੀ ਮਿਲੂਗੀ। ਅੱਗੇ ਗੱਲ ਕਰਦੇ ਪੰਜਾਬ ਦੇ ਸਰਹੱਦੀ ਪਿੰਡਾਂ ਦੀਆਂ ਸਿਹਤ ਸੇਵਾਵਾਂ, ਉਹ ਤੇ ਰੱਬ ਆਸ ਰਹੀ ਹੈ। ਦੇਖੋ ਜਿਹੜਾ ਡਿਸਪੈਂਸਰੀ ਸਿਸਟਮ ਆ, ਸਿਸਟਮ ਬੜਾ ਕਮਾਲ ਦਾ ਸੀਗਾ। ਉਹ ਕਿਸੇ ਵੇਲੇ ਹੌਲੀ ਹੌਲੀ ਕਰਦਿਆਂ ਇਹ ਸਿਸਟਮ ਲੋਕਾਂ ਤੋਂ ਖੋਹ ਲਿਆ ਗਿਆ। ਇਹਦੇ ਵਿੱਚ ਕੱਟ ਲੱਗਦੇ ਰਹੇ। ਲੋਕਾਂ ਨੇ ਕਦੀ ਆਪਣੇ ਵਾਸਤੇ ਡਿਸਪੈਂਸਰੀ ਸਿਸਟਮ ਨਹੀਂ ਮੰਗਿਆ। ਮੁੜ ਕੇ ਲੋਕਾਂ ਨੇ ਸਰਕਾਰੀ ਹਸਪੀਟਲ ਨਹੀਂ ਮੰਗੇ, ਲੋਕਾਂ ਨੇ ਸਰਕਾਰੀ ਸਕੂਲ ਨਹੀਂ ਮੰਗੇ, ਲੋਕਾਂ ਨੇ ਮੰਗੀਆਂ ਗਲੀਆਂ ਨਾਲੀਆਂ, ਅਧੀਏ ਪਊਏ ਵੀ ਸਾਡਾ ਇੰਨਾ ਕੁ ਜਿਹੜਾ ਦੀ ਉਹ ਹੋ ਜੇ, ਤੇ ਚੁੱਕ ਕੇ ਝੰਡੇ ਡੰਡੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਪਿਛਲੱਗ ਬਣੇ ਰਹੇ। ਅੱਜ ਇਸ ਮਹਾਮਾਰੀ ਦੇ ਵਿੱਚ ਜਿਹੜੀਆਂ ਚੀਜ਼ਾਂ ਸਭ ਤੋਂ ਵੱਡੀਆਂ ਸਾਹਮਣੇ ਆ ਰਹੀਆਂ ਨੇ ਉਹ ਇਹ ਆ ਕਿ ਲੋਕਾਂ ਦੇ ਵਾਸਤੇ ਢਾਂਚਾ ਹੀ ਹੈ ਨਹੀਂਗਾ। 71 ਸਾਲ ਤੋਂ ਬਾਅਦ ਵੀ ਸਰਹੱਦੀ ਖੇਤਰਾਂ ਦੇ ਵਿੱਚ ਸਤਲੁਜ ਕੰਢੇ ਲੱਗਦੇ ਜਿਹੜੇ ਪਿੰਡ ਨੇ ਉਹਨਾਂ ਦੇ ਹਾਲਾਤ ਐਸੇ ਬਦਤਰ ਬਣੇ ਹੋਏ ਆ ਕਿ ਸਤਲੁਜ ਦਰਿਆ ਦੇ ਨੇੜੇ ਘਿਰੇ 14 ਪਿੰਡਾਂ ਦੇ ਵਿੱਚ 20,000 ਦੀ ਆਜ਼ਾਦੀ ਤੋਂ ਬਾਅਦ ਅਜੇ ਤੱਕ ਸਿਹਤ ਸੇਵਾਵਾਂ ਨੂੰ ਤਰਸ ਰਹੀ ਹੈ। ਇੱਥੇ ਹਾਲਾਤ ਇਹ ਨੇ ਕਿ ਪਿੰਡਾਂ ਦੇ ਵਿੱਚ ਕੋਈ ਸਿਹਤ ਜਿਹੜੀ ਸਰਵਿਸ ਆ ਉਹ ਉਪਲਬਧੀ ਨਹੀਂ ਹੋ ਰਹੀ। ਇਹਨਾਂ ਏਰੀਆ ਦੇ ਵਿੱਚ ਇੱਕ ਸਿਹਤ ਵਿਭਾਗ ਦੇ ਵੱਲੋਂ ਡਿਸਪੈਂਸਰੀ ਬਣਾਈ ਗਈ, ਪਿਛਲੇ 4 ਸਾਲਾਂ ਤੋਂ ਉੱਥੇ ਕੋਈ ਡਾਕਟਰ ਨਹੀਂ ਪਹੁੰਚਿਆ। ਇਹ ਡਿਸਪੈਂਸਰੀ 25 ਸਾਲ ਪਹਿਲਾਂ ਬਣੀ ਸੀ। ਇਹਦੇ ਵਿੱਚ ਇੱਕ ਫਾਰਮਾਸਿਸਟ ਦੀ ਡਿਊਟੀ ਵੀ ਹੈਗੀ ਆ, ਉਹਦੀ ਡਿਊਟੀ ਹੁਣ ਮਮਦੋਟ ਲੱਗੀ ਹੋਈ ਆ, ਜਿਹਦੇ ਕਰਕੇ ਜਿਹੜੇ ਖੰਘ ਜ਼ੁਕਾਮ ਦੀ ਦਵਾਈ ਤੱਕ ਵੀ ਨਸੀਬ ਨਹੀਂ ਹੋ ਰਹੀ। ਸਿਹਤ ਵਿਭਾਗ ਦੇ ਵੱਲੋਂ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਆ, ਪਰ ਸਰਹੱਦੀ ਖੇਤਰ ਦੇ ਵਿੱਚ 14 ਪਿੰਡ ਇਸ ਤਰ੍ਹਾਂ ਦੇ ਆ ਜਿਹੜੇ ਕਿ ਇੱਕ ਪਾਸੇ ਸਤਲੁਜ ਦਰਿਆ ਤੇ ਦੂਜੇ ਪਾਸੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਘਿਰੇ ਹੋਏ ਆ। ਉੱਥੇ ਇਹ ਸਰਵਿਸਿਸ ਜਿਹੜੀਆਂ ਉਹ ਜ਼ੀਰੋ ਨੇ। ਗੱਟੀ ਰਾਜੋਕੇ ਦੇ ਵਿੱਚ ਸਥਿਤ ਡਿਸਪੈਂਸਰੀ ਦੀ ਬਿਲਡਿੰਗ ਜਿਹੜੀ ਆ ਉਹ ਹੀ ਬਿਲਕੁਲ ਜਰਜਰ ਹੋ ਚੁੱਕੀ ਹੋਈ ਆ। ਇਹਦੇ ਜਾਣ ਦੇ ਵਾਸਤੇ 2 ਫੁੱਟ ਚੌੜਾ ਰਾਹ ਆ, ਡਾਕਟਰ ਹੋਵੇ ਤਾਂ ਅੰਦਰ ਤੱਕ ਸਟ੍ਰੈਚਰ ਨਹੀਂ ਜਾ ਸਕਦਾ। ਡਿਸਪੈਂਸਰੀ ਦੇ ਵਿੱਚ ਟਾਇਲਟ ਸਾਰਾ ਟੁੱਟਿਆ ਪਿਆ, ਯੂਜ਼ ਕਰਨ ਵਾਲਾ ਹੀ ਹੈ ਨਹੀਂ। ਇੱਕ ਕਮਰੇ ਦੇ ਵਿੱਚ ਕਬਾੜ ਪਿਆ ਤੇ ਦੂਜਾ ਕਮਰਾ ਮਰੀਜ਼ਾਂ ਨੂੰ ਦੇਖਣ ਵਾਲੇ ਡਾਕਟਰਾਂ ਦਾ, ਪਰ ਡਾਕਟਰ ਨਾ ਹੋਣ ਕਰਕੇ ਇਹ ਸਾਰਾ ਕਬਾੜਖਾਨਾ ਜਿਹੜਾ ਉਹ ਬਣ ਚੁੱਕਿਆ ਹੋਇਆ। ਜਿਹੜੇ SMO ਨੇ ਉਹ ਇਹ ਕਹਿੰਦੇ ਆ ਕਿ ਡਾਕਟਰਾਂ ਦੀ ਕਮੀ ਦੇ ਚਲਦਿਆਂ ਮੁਸ਼ਕਲਾਂ ਪੈ ਰਹੀਆਂ ਨੇ। ਡਿਸਪੈਂਸਰੀ ਦੇ ਵਿੱਚ ਨਾਰਮਲ ਬਿਮਾਰੀਆਂ ਦੀ ਦਵਾਈ ਦਿੱਤੀ ਜਾਂਦੀ ਆ ਜਿਹੜੀ ਕਿ ਫਾਰਮਾਸਿਸਟ ਵੀ ਦੇ ਸਕਦਾ। ਫਾਰਮਾਸਿਸਟ ਕਿੱਥੇ ਆ? ਉਹ ਕਹਿੰਦੇ ਜੀ ਉਹਨੂੰ ਅਸਥਾਈ ਡਿਊਟੀ ਦੇ ਵਾਸਤੇ ਦੂਜੀ ਜਗ੍ਹਾ ਦੇ ਉੱਤੇ ਬੁਲਾਇਆ ਗਿਆ, ਇਸ ਕਰਕੇ ਇਸ ਡਿਸਪੈਂਸਰੀ ਦੇ ਵਿੱਚ ਅਜੇ ਕੋਈ ਫਾਰਮਾਸਿਸਟ ਜਿਹੜਾ ਉਹ ਹੈ ਨਹੀਂਗਾ।
ਜਿਹੜਾ ਇਹ ਗੱਟੀ ਰਾਜੋਕੇ ਸਕੂਲ ਦਾ ਪ੍ਰਿੰਸੀਪਲ ਆ, ਉਹ ਇਹ ਕਹਿੰਦਾ ਕਿ ਸਤਲੁਜ ਦਾ ਜ਼ਹਿਰੀਲੇ ਪਾਣੀ ਕਰਕੇ ਇਸ ਖੇਤਰ ਦੇ ਵਿੱਚ ਚਮੜੀ ਦੇ ਰੋਗ, ਕੈਂਸਰ, ਹੱਡੀਆਂ ਦੇ ਰੋਗ, ਹੈਪੇਟਾਈਟਸ ਸੀ ਦੇ ਰੋਗ ਜਿਹੜੇ ਨੇ ਉਹ ਬਾਕੀ ਖੇਤਰਾਂ ਦੇ ਨਾਲੋਂ ਕਿਤੇ ਜ਼ਿਆਦਾ ਨੇ। ਪਰ ਸਿਹਤ ਸੇਵਾਵਾਂ ਜਿਹੜੀਆਂ ਨੇ ਉਹਨਾਂ ਦਾ ਮੰਦਾ ਹਾਲ ਇੰਨਾ ਜ਼ਿਆਦਾ ਕਿ ਕਦੀ ਪਹਿਲਾਂ ਦੂਜੀਆਂ ਬਿਮਾਰੀਆਂ ਦੇ ਵਾਸਤੇ ਇਹਦੀ ਸਾਰ ਹੀ ਨਹੀਂ ਲਈ ਗਈ। ਇਸ ਕਰਕੇ ਸਾਰ ਨਹੀਂ ਲਈ ਗਈ ਵੀ ਚੱਲੀ ਜਾਂਦਾ, ਇਹ ਹੁਣ ਮਹਾਮਾਰੀ ਆ ਗਈ, ਇਹਦੇ ਕਰਕੇ ਬਾਕੀ ਸਾਰਾ ਕੁਝ ਵੀ ਐਨ ਨੰਗਾ ਚੱਟਾ ਹੋ ਕੇ ਸਾਹਮਣੇ ਆ ਰਿਹਾ ਵੀ ਤੁਸੀਂ ਇਹ ਸੋਚਦੇ ਹੋ ਕਿ ਢਾਂਚਾ ਹਿੱਲ ਗਿਆ, ਢਾਂਚਾ ਤਾਂ ਹੈ ਹੀ ਨਹੀਂ ਸੀਗਾ। ਜੀ ਜੀ ਬਿਲਕੁਲ, ਆਪ ਲੀਡਰਾਂ ਦਾ ਕੰਨ ਵੀ ਦੁਖਦਾ ਤਾਂ ਅਮਰੀਕਾ ਖਿਲਾਸ ਕਰਾਉਂਦੇ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।